ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਦੇ ਵਿੱਚ ਵਰਜੀਨੀਆ ਦੇ ਵਿੱਚ ਇੱਥੇ ਪਹੁੰਚੇ ਹਾਂ। ਇੱਥੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਦੀਵਾਨ ਸਜਾਏ ਜਾ ਰਹੇ ਆ, ਉਹ ਖਾਸ ਤੌਰ ਤੇ ਜਿਹੜਾ ਜੂਨ ਦਾ ਮਹੀਨਾ ਸ਼ਹੀਦੀ ਮਹੀਨੇ ਦੇ ਤੌਰ ਦੇ ਉੱਤੇ ਇਸ ਨੂੰ ਕਮੈਮੋਰੇਟ ਕੀਤਾ ਜਾ ਰਿਹਾ ਹੈ, ਯਾਦ ਕੀਤਾ ਜਾ ਰਿਹਾ ਹੈ, ਜਿੱਥੇ ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਵੇ, ਜੂਨ ਘੱਲੂਘਾਰੇ ਦੀ ਜਿਹੜੀ ਵਰ੍ਹੇਗੰਢ ਹੈ ਉਹ ਹੋਵੇ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਵੇ। ਸੋ ਇਹ ਮਹੀਨੇ ਨੂੰ ਕਮੈਮੋਰੇਟ ਕਰਦਿਆਂ ਹੋਇਆ ਅੱਜ ਇੱਥੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਆ। ਸੋ ਆਓ ਇਸ ਦੀਵਾਨ ਦਾ ਵੀ ਹਿੱਸਾ ਬਣਦੇ ਆ, ਨਾਲ ਹੀ ਨਾਲ ਕੋਸ਼ਿਸ਼ ਕਰਦੇ ਆ ਜੇ ਇੱਥੇ ਦੇ ਜਿਹੜੇ ਪ੍ਰਬੰਧਕ ਨੇ, ਕਮੇਟੀ ਦੇ ਸੱਜਣ ਨੇ, ਜਾਂ ਹੋਰ ਜਿਹੜੇ ਪਤਵੰਤੇ ਸੱਜਣ, ਉਹਨਾਂ ਦੇ ਵੀ ਵਿਚਾਰ ਤੁਹਾਡੇ ਤੱਕ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਵਿਖੇ ਅੱਜ ਕੋਵਿਡ ਵੈਕਸੀਨੇਸ਼ਨ ਦਾ ਕੈਂਪ ਜਿਹੜਾ ਲਗਾਇਆ ਗਿਆ, ਜਿੱਥੇ ਅੱਜ ਅਸੀਂ ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹਾਂ। ਜੂਨ ਦਾ ਮਹੀਨਾ ਸ਼ਹੀਦਾਂ ਦਾ ਮਹੀਨਾ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ, ਅਤੇ ਉਸ ਤੋਂ ਬਾਅਦ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਨ੍ਹਾਂ ਨੇ ਪਹਿਲੇ ਖਾਲਸਾ ਰਾਜ ਦਾ ਨੀਂਹ ਪੱਥਰ ਰੱਖਿਆ, ਨਾਨਕਸ਼ਾਹੀ ਸਿੱਕਾ ਚਲਾਇਆ, ਗੁਰੂ ਨਾਨਕ ਦੇ ਨਾਂ ਦੀ ਮੋਹਰ ਚਲਾਈ। ਸੋ ਅੱਜ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿੱਥੇ ਖਾਲਸਾ ਰਾਜ ਦੇ ਸੰਕਲਪ ਨੂੰ ਦੁਹਰਾਇਆ ਗਿਆ, ਪਹਿਲੇ ਸਿੱਖ ਰਾਜ ਨੂੰ ਯਾਦ ਕੀਤਾ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਨੂੰ ਯਾਦ ਕੀਤਾ ਗਿਆ। ਸੋ ਸਿੱਖ ਸੈਂਟਰ ਵਰਜੀਨੀਆ ਦੇ ਵਿੱਚ ਅੱਜ ਦੇ ਕੋਵਿਡ ਵੈਕਸੀਨੇਸ਼ਨ ਕੈਂਪ ਤੋਂ ਬਾਅਦ 4 ਜੁਲਾਈ ਨੂੰ ਹਮੇਸ਼ਾ ਦੀ ਤਰ੍ਹਾਂ ਡੇਲ ਸਿਟੀ ਵਰਜੀਨੀਆ, ਜਿਹੜੀ ਵਰਜੀਨੀਆ ਦੀ ਸਭ ਤੋਂ ਵੱਡੀ ਇੰਡੀਪੈਂਡੈਂਸ ਡੇ ਦੀ 4 ਜੁਲਾਈ ਦੀ ਪਰੇਡ ਹੁੰਦੀ ਆ, ਉੱਥੇ ਹਮੇਸ਼ਾ ਦੀ ਤਰ੍ਹਾਂ ਸਿੱਖ ਸੈਂਟਰ ਵਰਜੀਨੀਆ ਵੱਲੋਂ ਪਾਣੀ ਦੀ ਸੇਵਾ ਕੀਤੀ ਜਾਏਗੀ। ਸੋ ਪਿਛਲੇ ਕੁਝ ਸਾਲਾਂ ਤੋਂ ਇਹ ਸੇਵਾ ਨਿਰੰਤਰ ਜਾਰੀ ਹੈ। ਹਰ 4 ਜੁਲਾਈ ਨੂੰ ਡੇਲ ਸਿਟੀ ਡੇਲ ਬੁੱਲੇਵਾਰਡ ਦੇ ਉੱਪਰ ਸਿੱਖ ਸੈਂਟਰ ਵਰਜੀਨੀਆ ਦੀ ਸੰਗਤ ਭਾਜੀ ਦਵਿੰਦਰ ਸਿੰਘ ਦੇ ਸਹਿਯੋਗ ਨਾਲ ਸੇਵਾ ਕਰਦੇ ਨੇ, ਔਰ ਇਸ ਵਾਰੀ ਵੀ 4 ਜੁਲਾਈ ਸੰਡੇ ਨੂੰ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਉੱਥੇ ਪਹੁੰਚੋ, ਗੁਰਦੁਆਰਾ ਸਾਹਿਬ ਪਹੁੰਚੋ। 8 ਵਜੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਇੱਥੋਂ ਵੈਨ ਚੱਲੇਗੀ, ਸੰਗਤਾਂ ਨੂੰ ਉੱਥੇ ਸੇਵਾ ਵਾਸਤੇ ਲੈ ਕੇ ਜਾਏਗੀ। ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਵਾਪਸ ਆ ਜਾਵਾਂਗੇ। ਸੋ ਕੁੱਲ ਮਿਲਾ ਕੇ ਅਸੀਂ TV 84 ਦੇ ਬਹੁਤ ਧੰਨਵਾਦੀ ਹਾਂ, ਡਾਕਟਰ ਅਮਰਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਵਿਚਾਰਾਂ ਦੀ ਸਾਂਝ ਪਾਈ ਅਤੇ ਆਪਣੇ ਸਿੱਖ ਰਾਜ ਦੇ ਸੰਕਲਪ ਦਾ ਜਿਹੜਾ ਨਿਸ਼ਚਾ ਦੁਹਰਾਇਆ, ਔਰ ਜਿੱਥੇ ਸ਼ਹੀਦਾਂ ਦੇ ਸੋਚ ਨਾਲ ਸੰਗਤ ਨੂੰ ਜੋੜਿਆ, ਸਿੱਖ ਇਤਿਹਾਸ ਨਾਲ ਸੰਗਤ ਨੂੰ ਜੋੜਿਆ। ਸੋ ਕੁੱਲ ਮਿਲਾ ਕੇ ਅੱਜ ਐਤਵਾਰ ਜੂਨ 20 ਦਾ ਦੀਵਾਨ ਸਿੱਖ ਸੈਂਟਰ ਵਰਜੀਨੀਆ ਵਿਖੇ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮਨ ਕੀ ਮਤ ਤਿਆਗੋ ਹਰ ਜਨ, ਮਨ ਕੀ ਮਤ ਤਿਆਗੋ ਹਰ ਜਨ, ਮਨ ਕੀ ਮਤ
ਮਾਨੁਖ ਦੇ ਪਾਈ ਹੈ ਦੇਵੋ ਦਰਸ਼ ਹਰਾਇਆ ਦੇਵੋ ਦਰਸ਼ ਹਰਾਇਆ
दर्श हरदाया पावन जीवन मनुखा की तेरी रहमत सदका कृपा सदका प्राप्त हुई है। इस रब्बी गुनाह मुताबिक उस अकाल पुरख दे सोहने गुणां मुताबिक जीवन बतीत करदे होए आनंद भरपूर जीवन बतीत करना मनोरथ है जीवन का। भगत कबीर साहब जिस मरने अपने जग रहे मेरे मान आना
ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਜਿਸ ਮਰਨੇ ਤੇ ਜਗ ਜਗ ਰਿਹਾ, ਕਿਉਂਕਿ ਜੀਵਨ ਚ ਰੱਬੀ ਗੁਣ ਨੇ। ਰੱਬ ਨਿਰਭਉ ਹੈ, ਨਿਰਵੈਰ ਹੈ। ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਮਰਨ ਦਾ ਕੋਈ ਡਰ ਨਹੀਂ ਹੈ। ਨਿਰਭਉ ਨਿਰਵੈਰ ਜੀਵਨ ऐसा, क्योंकि जून का महीना चल रहा है। इस महीने तीसरा वड्डा परंपरा, इस महीने गुरु अर्जन साहिब पातशाह जी की शहादत, इस महीने गुरु तेग बहादुर पातशाह जी की शहादत। ऐसा नहीं है, इस करके इस महीने जदों गुरु अर्जन साहिब पातशाह जी ने पति तवी ते बिठाया, वो भी शरीर सड़ रहा है, पिघल रहा है, पर मन का टिका, मन की स्थिरता, मन की अडोलता वो स्टेबल है। शरीर को बुलाता, मन डोलता। बाबा बंदा सिंह बहादुर की शहादत होती है। अनेकों चीज़ बुलाने की कोशिश की जाती है, तन शहीद हो जाता है, मन डोल जाता है। बेटे का कलेजा कढ़ के मूँह च पाने की गल की जाती है, सब कुछ किया जाता है। कहते तेरा मेरा कोई सौंस नहीं, क्या अडोल है। ऐसी गुरु ने केड़ी रहमत भर दी कुछ पलों कुछ समय कि बाबा बंदा सिंह बहादुर का थापड़ा दे के पंजाब वाल तोड़ दिता जाता है। फतेह सरहंद फतेह होंदा है, शहादत होती है, सब कुछ कुछ कुछ। इस करके जिस मनुख के जीवन में आनंद है, उसनूं मरण तो डर नहीं लगता। मरना दुख के सुख के प्रभाव परे है। जिथे आनंद है उत्थे ना दुख का प्रभाव है, उत्थे ना सुख का प्रभाव है। सुख छाड़ा नहीं मारना। इस करके ये जो जीवन सानू प्राप्त होया है, ये रबी गुणा जीवन च वसा जिउना ते सफर करने मिले। सो आओ इन्ना समा सो सत्कारयोग सरदार दाव सिंह जी पासों अगला प्रोग्राम सरवण करने की कृपालता करनी जी। भुलां चूकां दी क्षमा। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ 4 ਜੁਲਾਈ ਨੂੰ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਦੀ ਸੰਗਤ ਭਾਜੀ ਦਵਿੰਦਰ ਸਿੰਘ ਦੇ ਸਹਿਯੋਗ ਨਾਲ ਪਾਣੀ ਦੀ ਸੇਵਾ, ਜਿਹੜਾ ਵਰਜੀਨੀਆ ਦੀ ਸਭ ਤੋਂ ਵੱਡੀ ਪਰੇਡ ਡੇਲ ਸਿਟੀ ਪਰੇਡ ਹੈ, ਉੱਥੇ ਕੀਤੀ ਜਾਂਦੀ ਹੈ। ਸੋ ਇਸ ਵਾਰ ਵੀ ਜਿਹੜੀ ਸੇਵਾ ਹੈ ਉਹਦੇ ਵਾਸਤੇ ਸਾਨੂੰ ਜਿਹੜਾ ਐਡਰੈਸ ਮਿਲਿਆ ਹੈ 4613 ਡੇਲ ਬੁਲੇਵਾਰਡ, ਡੇਲ ਸਿਟੀ। ਪਾਰਕਿੰਗ ਸਪੇਸ ਸੇਮ ਹੀ ਹੈ ਲਾਸਟ ਟਾਈਮ ਦੀ ਤਰ੍ਹਾਂ, ਜਿੱਥੇ ਫਾਇਰ ਸਟੇਸ਼ਨ ਹਿਲਨਡੇਲ ਤੇ ਡੇਲ ਬੁਲੇਵਾਰਡ ਦਾ ਕਾਰਨਰ ਹੈ, ਉੱਥੇ ਅਸੀਂ ਗੱਡੀਆਂ ਪਾਰਕ ਕਰ ਸਕਦੇ ਹਾਂ। ਪਾਣੀ ਦੀ ਸੇਵਾ ਆਲਰੇਡੀ 2 ਪਰਿਵਾਰਾਂ ਨੇ ਲੈ ਲਈ ਹੈ, ਪਰ ਹੋਰ ਵੀ ਜੇ ਕਿਸੇ ਨੂੰ ਮਨ ਵਿੱਚ ਕੋਈ ਸੇਵਾ ਉਹਦੇ ਵਿੱਚ ਕਰਨੀ ਹੋਵੇ ਤਾਂ ਉਹ ਬਾਹਰ ਸਾਡੇ ਕੈਸ਼ੀਅਰ ਸਰਦਾਰ ਕਮਲਜੀਤ ਸਿੰਘ ਬਾਜਵਾ ਨਾਲ ਸੰਪਰਕ ਕਰ ਸਕਦੇ ਆ। ਕਿਉਂਕਿ ਪਾਰਕਿੰਗ ਦਾ ਥੋੜ੍ਹਾ ਇਸ਼ੂ ਹੁੰਦਾ, ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਆ ਸਾਰਿਆਂ ਨੇ ਰਲ ਕੇ ਕਿ ਥੋੜ੍ਹੀਆਂ ਗੱਡੀਆਂ 'ਚ ਇੱਥੋਂ ਜਾਇਆ ਜਾਵੇ। ਸੋ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਤੋਂ 4 ਜੁਲਾਈ ਐਤਵਾਰ ਨੂੰ ਇੱਥੋਂ ਕੁਝ ਗੱਡੀਆਂ ਜਾਣਗੀਆਂ ਤਾਂ ਕਿ ਤੁਸੀਂ ਆਪਣੀਆਂ ਕਾਰਾਂ ਇੱਥੇ ਪਾਰਕ ਕਰ ਸਕੋ। ਫਿਰ ਆਪਾਂ ਇੱਥੇ ਵਾਪਸ ਆ ਜਾਣਾ ਹੈ, ਕਿਉਂਕਿ 4 ਜੁਲਾਈ ਜਿਹੜੀ ਹੈ ਸੰਡੇ ਇਸ ਵਾਰ ਬਣਦੀ ਹੈ। ਇਸ ਦੇ ਨਾਲ ਹੀ ਜਿਸ ਤੁਸੀਂ ਦੇਖ ਰਹੇ ਹੋ ਕਿ 2 ਵੱਡੇ TV ਜਿਹੜੇ ਦਰਬਾਰ ਸਾਹਿਬ ਦੇ ਵਿੱਚ ਲੱਗੇ ਨੇ, ਉਹਨਾਂ ਦੀ ਸੇਵਾ ਸਰਦਾਰ ਹਰਭਜਨ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ ਬੈਂਸ ਹੋਣਾ ਕੀਤੀ। ਸਰਦਾਰ ਹਰਵਿਜੇ ਸਿੰਘ ਤੇ ਹਰਬੰਸ ਸਿੰਘ ਭਾਜੀ ਜੋ ਹਮੇਸ਼ਾ ਹੀ ਬੜੀ ਸੇਵਾ ਕਰਦੇ ਨੇ, LED ਲਾਈਟਾਂ ਦੀ ਉਹਨਾਂ ਨੇ ਇੰਸਟਾਲੇਸ਼ਨ ਕੀਤੀ, TV ਵੀ ਉਹਨਾਂ ਨੇ ਇੰਸਟਾਲ ਕੀਤੇ। ਹੁਣ ਸਾਨੂੰ ਇੱਕ, ਕਿਉਂਕਿ ਇਹ TV ਜਿਹੜੇ ਆ ਬਹੁਤ ਹਾਈ ਐਂਡ ਨੇ,
1000 ਰੈਜ਼ੋਲੂਸ਼ਨ ਵਾਲੇ ਨੇ। ਪਹਿਲਾ ਜਿਹੜਾ ਲੈਪਟਾਪ ਆ ਉਹ ਇਹਨਾਂ ਨੂੰ ਸਪੋਰਟ ਨਹੀਂ ਕਰ ਰਿਹਾ, ਤਾਂ ਨਵਾਂ ਕੰਪਿਊਟਰ ਸਾਨੂੰ ਹਾਈ ਐਂਡ ਜਿਹੜਾ ਜੋ ਚਾਹੀਦਾ ਹੈ। ਤਾਂ ਜੇ ਕਿਸੇ ਨੇ ਪੁਰਾਣੀ ਨੇ ਉਹ ਸੇਵਾ ਕਰਨੀ ਹੋਵੇ ਤਾਂ ਜ਼ਰੂਰ ਬਾਹਰ ਕੈਸ਼ੀਅਰ ਸਾਹਿਬ ਨੂੰ ਆਪਣਾ ਨਾਂ ਦੇ ਕੇ ਜਾਓ। ਅਸੀਂ ਕੋਸ਼ਿਸ਼ ਚਾਹੁੰਦੇ ਹਾਂ ਕਿ ਅਗਲੇ ਵਾਰ ਤੱਕ ਜਿਹੜਾ ਵਾ ਇਹ ਕੰਪਿਊਟਰ ਲੱਗ ਜਾਣ, ਤਾਂ ਕਿ ਸੰਗਤ ਜਿਹੜੀ ਆ ਉਹ ਸ਼ਬਦਾਂ ਦਾ ਆਨੰਦ ਮਾਣ ਸਕੇ। ਨਾਲ ਦੇ ਨਾਲ ਹੀ ਜਿਹੜਾ ਅਸੀਂ ਕੋਵਿਡ ਦੀ ਵੈਕਸੀਨੇਸ਼ਨ ਵਾਸਤੇ ਉਪਰਾਲਾ ਕੀਤਾ ਸੀ, ਉਹਦੀ ਜਿਹੜਾ ਸੈਕੰਡ ਵੈਕਸੀਨੇਸ਼ਨ ਵਾਸਤੇ ਜਿਹੜੀ ਟੀਮ ਆ ਉਹ ਲਾਇਬ੍ਰੇਰੀ ਆਫਿਸ ਦੇ ਵਿੱਚ ਪਹੁੰਚ ਚੁੱਕੀ ਆ। ਜਿਨ੍ਹਾਂ ਨੇ ਸੈਕੰਡ ਡੋਜ਼ ਲੈਣੀ ਆ, ਜਿਨ੍ਹਾਂ ਨੇ ਪਿਛਲੀ ਵਾਰ ਫਸਟ ਡੋਜ਼ ਲਈ ਸੀ, ਉਹ ਜ਼ਰੂਰ ਆਪਣੇ ਸੈਕੰਡ ਡੋਜ਼ ਅੱਜ ਲੈ ਕੇ ਜਾਓ। ਨਾਲ ਹੀ ਜਿਨ੍ਹਾਂ ਨੇ ਅਜੇ ਫਸਟ ਡੋਜ਼ ਨਹੀਂ ਲਈ ਉਹ ਫਸਟ ਡੋਜ਼ ਵੀ ਲੈ ਸਕਦੇ ਆ, ਫਿਰ ਆਪਾਂ ਸੈਕੰਡ ਡੋਜ਼ ਵਾਸਤੇ ਉਹਨਾਂ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਸੋ ਪਲੀਜ਼ ਸਾਰੇ ਜਾਣੇ ਜਿਹੜੇ ਆ ਉਹ ਜ਼ਰੂਰ ਜੋ ਵੀ CDC ਦੀ ਗਾਈਡਲਾਈਨ ਹੈ ਉਹਨੂੰ ਫੋਲੋ ਕਰਦੇ ਹੋਏ ਇਹਦਾ ਲਾਭ ਉਠਾਓ। ਨਾਲ ਦੇ ਨਾਲ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਜਿਸ ਤਰ੍ਹਾਂ ਪਿੱਛੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਉਹਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਸਹਿਯੋਗ ਕਰ ਰਹੀਆਂ ਨੇ, ਜਿਨ੍ਹਾਂ 'ਚ ਯੂਨਾਈਟਿਡ ਸਿੱਖਸ ਦਾ ਨਾਂ ਜਿਹੜਾ ਉਹ ਸਾਡੇ ਲੋਕਲ ਅਮਰੀਕਾ ਤੋਂ ਜਿਹੜਾ ਮੂਹਰੇ ਆਉਂਦਾ ਹੈ। ਸੋ ਯੂਨਾਈਟਿਡ ਸਿੱਖਸ ਵਾਸਤੇ ਗੁਰਦੁਆਰਾ ਸਾਹਿਬ ਤੋਂ ਅੱਗੇ ਵੀ ਸਪੋਰਟ ਕੀਤੀ ਗਈ ਸੀ। ਅਸੀਂ ਚਾਹੁੰਦੇ ਹਾਂ ਕਿ ਦੁਬਾਰਾ ਉਹਨਾਂ ਨੂੰ ਹੋਰ ਸਪੋਰਟ ਕੀਤੀ ਜਾਵੇ। ਸੋ ਕਾਫੀ ਸੰਗਤਾਂ ਨੇ ਆਲਰੇਡੀ ਆਪਣੀ ਕੰਟਰੀਬਿਊਸ਼ਨ ਦਿੱਤੀ ਹੈ। ਬੇਨਤੀ ਕਰਦੇ ਹਾਂ ਕਿ ਕਿਉਂਕਿ ਅਸੀਂ ਕੱਲ੍ਹ ਸੋਮਵਾਰ ਨੂੰ ਉਹਨਾਂ ਦੇ ਅਕਾਊਂਟ 'ਚ ਚੈੱਕ ਜਮ੍ਹਾਂ ਕਰਵਾ ਦੇਣਾ ਹੈ ਜੋ ਵੀ ਕਲੈਕਸ਼ਨ ਹੋਈ। ਸੋ ਜਿਹੜੇ ਪੁਰਾਣੀ ਕਿਸਾਨ ਸੰਘਰਸ਼ ਦੇ ਵਿੱਚ ਸਹਿਯੋਗ ਪਾਉਣਾ ਚਾਹੁੰਦੇ ਆ ਉਹ ਜ਼ਰੂਰ ਬਾਹਰ ਜਿਹੜਾ ਹੈ ਆਪਣਾ ਸਹਿਯੋਗ ਦੇ ਕੇ ਜਾਓ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੇ ਚਿਰਾਂ ਬਾਅਦ ਸਾਡੇ ਕੋਲ ਸਾਡੇ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਖਾਲਸਾ ਪਹੁੰਚੇ ਨੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਣ ਕੇ ਸੰਗਤ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਉਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਉਸ ਤੋਂ ਬਾਅਦ ਭਾਈ ਸਾਹਿਬ ਅੱਜ ਦੇ ਦੀਵਾਨ ਦੀ ਸਮਾਪਤੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जब लो नहीं भाग लिलार उदय, तब लो भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत् विचार यह मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ नहीं आयो। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, जिवें भाई साहब जी ने दस्या कि जदों जून का महीना आउंदा है ते साडियां मन दियां यादां विच सब तो पहला शहीदां दे सरताज पहले शहीद गुरु अर्जन साहिब उस लाहौर शहर चंदू दी हवेली गरम तवी ते बैठिया सिर ते रेत पै रही है ते फरमा रहे ने तेरा किया मीठा लागे हर नाम पदारथ नानक मांगे। ये शहीद गुरु की याद लगभग 415 वरे पहला दा ये शहीदी दिन हमेशा ही हर सिख की याद दे विच इवें हुंदा है जिवें कुछ सामने वापरे। जदों असी सिख राज की गल करते अज भी संघर्ष किसानी होए, संघर्ष पंजाब च पहला आनंदपुर साहब के मते दा होए, पंजाब दे हक्कां दा होए। गल जिवें कदे बुल्ले शाह ने कहा सी कि गल एक नुकते ते मुकदी है, ते नुकता यही है कि साडे कोल राज भाग नहीं है। असी अपनी किस्मत दा फैसला आप करन दा हक नहीं रखते। यही सिंपल राज दी डेफिनेशन किसी दे हक्कां दा खोना नहीं हुंदा। जदों तुसी UN चार्टर देखते हो, सैकंड वर्ल्ड वॉर जिस दे विच बहुत तबाही हुई, करोड़ां लोग मारे गए, उस तो बाद एक गल दी समझ, क्योंकि यूरोप ही सी जिन्हें फर्स्ट वर्ल्ड वॉर भी शुरू किया है। बेशक एशिया अफ्रीका बाकी सारे नाल घड़ीसे जाते ने। सैकंड वर्ल्ड वॉर भी उही अलाइज, उही जर्मन, उही ब्रिटिशर, उही फ्रेंच, उही इटैलीयन
ਇਹੀ ਸਾਰਾ ਪਾਠ ਸੀ। ਪਰ ਇੱਕ ਗੱਲ ਦੀ ਸਮਝ ਆਈ ਕਿ ਨਹੀਂ ਭਾਈ, ਅਸੀਂ ਜਿਹੜੀ ਗੱਲ ਗੁਰੂ ਸਾਹਿਬਾਨ ਨੇ ਲਗਭਗ 5.5 ਸਦੀਆਂ ਪਹਿਲਾਂ ਸਮਝਾਈ ਸੀ, ਏਕ ਪਿਤਾ ਏਕਸ ਕੇ ਹਮ ਬਾਰਕ, ਜਾਂ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਫਰਮਾਨ ਦੇਖਦੇ ਹਾਂ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਹੋਏ, ਇੰਟਰਨੈਸ਼ਨਲ ਕੋਵੈਨੈਂਟਸ ਹੋਣ, ਜਨੀਵਾ ਕਨਵੈਨਸ਼ਨਸ ਹੋਣ, ਇਹ ਇਸ ਇੱਕ ਗੱਲ ਤੇ ਆਧਾਰਿਤ ਸੀ ਕਿ ਮਨੁੱਖੀ ਹੱਕ ਹਰ ਕੋਈ ਇਨਸਾਨ ਦੇ ਤੌਰ ਤੇ ਦੁਨੀਆ 'ਚ ਇਸ ਪਲੈਨਟ ਦੇ ਉੱਤੇ ਇੱਕੋ ਜਿਹੇ ਹੱਕ ਰੱਖਦਾ ਹੈ, ਔਰ ਉਸ ਦੇ ਵਿੱਚ ਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਤਮ ਨਿਰਣੇ ਦੇ ਹੱਕ ਦੀ ਗੱਲ ਆਈ। ਔਰ ਉਸ ਗੱਲ ਨੂੰ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਪ੍ਰੈਸ ਵੀ ਕੀਤਾ, ਔਰ ਜਦੋਂ ਉਸ ਤੋਂ ਪਹਿਲਾਂ ਚਰਚਲ ਦੇ ਨਾਲ ਜਿਹੜੀ ਅੰਡਰਸਟੈਂਡਿੰਗ ਹੋ ਰਹੀ ਸੀ, ਬ੍ਰਿਟਿਸ਼ਰਸ ਨਹੀਂ ਸੀ ਚਾਹੁੰਦੇ, ਕਿਉਂਕਿ ਬਹੁਤ ਸਾਰੀਆਂ 60 ਤੋਂ ਜ਼ਿਆਦਾ ਕਾਲੋਨੀਜ਼ ਜਾਂ ਮੁਲਕਾਂ ਦੇ ਉੱਤੇ ਉਹਨਾਂ ਨੇ ਬਣਾਇਆ ਹੋਇਆ ਸੀ, ਬੜਾ ਮਾਈਲਡਲੀ ਉਹਨਾਂ ਨੇ ਮੰਨਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਹ ਬੇਸਿਕ UN ਚਾਰਟਰ ਦਾ ਹਿੱਸਾ ਬਣਦਾ ਹੈ, ਤੇ ਫਿਰ 60 ਦੇ ਕਰੀਬ ਜਿਹੜੇ ਅੱਡ-ਅੱਡ ਮੁਲਕ ਨੇ, ਬ੍ਰਿਟਿਸ਼ ਦੇ ਥੱਲੇ ਫ੍ਰੈਂਚ ਕਾਲੋਨੀਜ਼, ਇਹ ਸਾਰੀਆਂ ਲਿਬਰੇਟ ਹੋਣੀਆਂ ਸ਼ੁਰੂ ਹੁੰਦੀਆਂ ਨੇ। ਤੇ ਸਪਿਰਿਟ ਇਹੀ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕਿ ਕਿਸੇ ਵੀ ਕੌਮ ਜਾਂ ਕਿਸੇ ਵੀ ਖਿੱਤੇ 'ਚ ਰਹਿ ਰਹੇ ਲੋਕ ਜਿਨ੍ਹਾਂ ਦਾ ਇੱਕ ਸੱਭਿਆਚਾਰ ਹੈ, ਇੱਕ ਤਹਿਜ਼ੀਬ ਹੈ, ਇੱਕ ਬੋਲੀ ਹੈ, ਇੱਕ ਜੋਗ੍ਰਾਫੀਕਲ ਖਿੱਤਾ ਹੈ, ਇੱਕ ਕਲੈਕਟਿਵ ਪਰਸੀਕਿਊਸ਼ਨ ਦੀ ਭਾਵੇਂ ਹਿਸਟਰੀ ਹੋਏ, ਉਹਨਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਹਾਸਲ ਹੈ। ਔਰ ਇਸ ਦੇ ਤਹਿਤ ਹੀ ਅਸੀਂ ਦੇਖਦੇ ਹਾਂ ਕਿ ਅੱਜ ਯੂਨਾਈਟਿਡ ਨੇਸ਼ਨਸ ਦੇ 194 ਮੁਲਕ ਉਸ ਦੇ ਮੈਂਬਰ ਕੰਟਰੀਜ਼ ਨੇ, ਪਰ ਇਹ ਬੇਸਿਕ ਪਾਰਟ ਸੀ। ਔਰ ਇਹੀ ਗੱਲ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਪਿਛਲੀ ਲਗਭਗ 3 ਸਦੀਆਂ ਤੋਂ ਦੁਹਰਾਉਂਦੇ ਹੈ ਰੋਜ਼ਾਨਾ ਅਰਦਾਸ ਦੇ ਵਿੱਚ, ਇਹ ਵੀ ਇਸ ਹੱਕ ਦੀ ਤਰਜਮਾਨੀ ਕਰਦਾ ਹੈ। ਖਾਲਸਾ ਜੀ ਕੇ ਬੋਲ ਬਾਲੇ, ਸਾਡੀ ਅਰਦਾਸ ਵੀ ਜਿਹੜਾ ਫਾਰਸੀ ਦਾ ਸ਼ਬਦ ਹੈ ਬੋਲ ਬਾਲਾ, ਖਾਲਸੇ ਦਾ ਬੋਲ ਉੱਚਾ ਹੈ, ਫਾਰਸੀ ਦਾ ਸ਼ਬਦ ਹੈ ਬਾਲਾ। ਔਰ ਸਰਦਾਰ ਕਪੂਰ ਸਿੰਘ ਜਿਹੜੇ ਬੜੇ ਵੱਡੇ ਸਿੱਖ ਫਿਲਾਸਫਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਦਾ ਕਹਿਣਾ ਸੀ ਕਿ ਇਹਦੀ ਅੰਗਰੇਜ਼ੀ ਟ੍ਰਾਂਸਲੇਸ਼ਨ ਹੈ ਕਿ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ 2 ਸਾਲ ਬਾਅਦ 1710 ਦੇ ਵਿੱਚ ਲਗਭਗ 800 ਸਾਲ ਦਾ ਇਤਿਹਾਸ ਉਸ ਧਰਤੀ ਦੇ ਖਿੱਤੇ ਦਾ ਬਦਲਦੇ ਨੇ। ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 12 ਮਈ 1710 ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਉਸ ਖਿੱਤੇ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ, ਔਰ ਖਾਲਸਾ ਉਸ ਇੱਕ ਦਿਨ ਦੀ ਜੰਗ ਵਿੱਚ ਫਤਹ ਹੁੰਦਾ ਹੈ। ਵਜ਼ੀਰ ਖਾਨ ਮਾਰਿਆ ਜਾਂਦਾ ਹੈ, ਸੁੱਚਾਨੰਦ ਕਾਬੂ ਆਉਂਦਾ ਹੈ। 2 ਦਿਨ ਬਾਅਦ ਉਸ ਤੋਂ ਸਰਹੰਦ ਦੇ ਉੱਤੇ ਖਾਲਸਾ ਜਾ ਕੇ ਖਾਲਸਾਈ ਝੰਡਾ ਗੱਡਦਾ ਹੈ, ਉਸ ਮੁਕਾਮ ਦੇ ਉੱਤੇ ਖਾਲਸਾ ਰਾਜ ਦਾ ਐਲਾਨ ਹੁੰਦਾ ਹੈ। ਤੇ ਇਸ ਗੱਲ ਦਾ ਧਿਆਨ ਰਹੇ ਕਿਉਂਕਿ ਆਉਣ ਵਾਲੇ ਦਿਨਾਂ 'ਚ 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਹੈ, ਔਰ ਇਹ ਵੀ ਜੂਨ ਮਹੀਨੇ ਦੇ ਵਿੱਚ ਜਦੋਂ ਅਸੀਂ 2 ਸਿੱਖ ਪਾਤਸ਼ਾਹੀਆਂ ਦੀ ਗੱਲ ਕਰਦੇ, ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ੁਰੂਆਤ ਹੁੰਦੀ ਹੈ। ਭਾਵੇਂ ਉਹ ਥੋੜ੍ਹਾ ਚਿਰਾ ਰਾਜ ਹੈ, 5 ਸਾਲ ਦਾ, ਲੇਕਿਨ ਬਹੁਤ ਕੁਝ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਵੇਲੇ ਲਗਭਗ ਉਹਨਾਂ ਦੇ 40 ਸਾਲ ਦੇ ਰਾਜ, ਔਰ ਉਹਨਾਂ ਤੋਂ ਬਾਅਦ ਲਗਭਗ 10 ਸਾਲ ਬਹੁਤ ਫਰੈਟਰੀਸਾਈਡਲ ਜਿਹੜੀ ਸਿਚੁਏਸ਼ਨ ਦੇ ਬਾਵਜੂਦ 1849 ਤੱਕ ਅਸੀਂ ਸਰਵਾਈਵ ਕਰਦੇ ਹਾਂ, ਉਹੀ ਪੈਰਾਮੀਟਰ ਕਾਇਮ ਰੱਖੇ ਗਏ ਜਿਹੜੇ ਬੰਦਾ ਸਿੰਘ ਬਹਾਦਰ ਦੇ ਵੇਲੇ ਐਸਟੈਬਲਿਸ਼ ਹੋਏ। ਔਰ ਕਿਸੇ ਵੀ ਰਾਜ ਦੀ ਜਦੋਂ ਅਸੀਂ ਗੱਲ ਦੇਖਦੇ ਹਾਂ ਤੇ 2 ਚੀਜ਼ਾਂ ਉਹਦੀਆਂ ਬੜੀ ਅਹਿਮੀਅਤ ਰੱਖਦੀਆਂ ਨੇ ਕਿ ਉਸ ਦਾ ਸਿੱਕਾ, ਕੋਇਨ। ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ, ਉਹਨਾਂ ਨੇ ਆਰਡਰ ਕੀਤਾ ਕਿ ਵੀ ਸਾਰੇ ਰੁਪਈਏ ਜਿਹੜੇ ਸਿੱਖ ਰਾਜ ਦੇ ਚਾਂਦੀ ਦੇ ਸਿੱਕੇ ਸੀ, ਚਾਂਦੀ ਦੇ ਰੁਪਈਏ ਸੀ, ਔਰ ਕਈ ਮਹੀਨੇ ਉਹ ਟਲਦੇ ਰਹੇ। ਟਨਾਂ ਦੇ ਟਨ ਚਾਂਦੀ ਉਹਨਾਂ ਨੇ ਕ੍ਰੀਏਟ ਕੀਤੀ ਕਿਉਂਕਿ ਉਹਨਾਂ ਦਾ ਆਪਣਾ ਰਾਜ ਸੀ। ਉਹਨਾਂ ਨੇ ਕਿਹਾ ਜੀ ਹੁਣ ਬ੍ਰਿਟਿਸ਼ ਸਿੱਕਾ ਚੱਲੇਗਾ। ਸੋ ਉਸ ਧਰਤੀ ਦੇ ਉੱਤੇ ਜਿੱਥੇ ਕਿ 8 ਸਦੀਆਂ ਬਾਅਦ ਆਪਣਾ ਰਾਜ, ਨੇਟਿਵਸ ਦਾ ਰਾਜ ਐਸਟੈਬਲਿਸ਼ ਹੋਇਆ ਸੀ, ਇਹ ਪਹਿਲੀ ਸਿੱਕੇ ਦੀ ਗੱਲ। ਤੇ ਫਿਰ ਰਾਇਲ ਸਟੈਂਪ ਦੀ ਗੱਲ, ਜਦੋਂ ਕੋਈ ਵੀ ਆਰਡਰ ਜਾਰੀ ਹੁੰਦਾ ਹੈ, ਫਰਮਾਨ ਜਾਰੀ ਹੁੰਦਾ ਹੈ, ਉਹ ਮੋਹਰ ਦੇ ਥੱਲੇ ਹੁੰਦਾ ਹੈ। ਤੇ ਉਸ ਸਿੱਕੇ ਦੇ ਉੱਤੇ ਜਿਹੜੇ ਲਫ਼ਜ਼ ਉਕਰੇ ਹੋਏ ਸੀ 1710 ਸਰਹੰਦ ਫਤਿਹ ਤੋਂ ਬਾਅਦ ਜਿਹੜਾ ਸਿੱਕਾ ਜਾਰੀ ਹੁੰਦਾ ਹੈ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ
ਸੱਚਾ ਸਾਹਿਬ ਅਸਤ, ਕਿ ਇਹ ਸਿੱਕਾ ਦੋ ਜਹਾਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਤੇਗ, ਸਿੱਕਾ ਜ਼ਦਬਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ। ਹੁਣ ਬਹੁਤ ਵਾਰ ਜਿਹੜੇ ਨਵੇਂ ਸਕਾਲਰ ਨੇ ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਕਦੇ ਤੇਗ ਚੁੱਕੀ ਨਹੀਂ, ਤੇ ਸਿੱਖ ਰਾਜ ਦਾ ਪਹਿਲਾ ਸਿੱਕਾ ਗੁਰੂ ਨਾਨਕ ਦੀ ਤੇਗ ਦੀ ਗੱਲ ਕਰਦੇ। ਤੇ ਫਿਰ ਜੇ ਗੁਰਬਾਣੀ ਵੱਲ ਸਾਡਾ ਧਿਆਨ ਜਾਏ ਤੇ ਇਹ ਸ਼ਬਦ ਸਾਨੂੰ ਯਾਦ ਦਹਾਨੀ ਕਰਵਾਉਣਗੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਗੁਰੂ ਨਾਨਕ ਨੇ ਉਹ ਰਾਜ ਚਲਾਇਆ, ਉਸ ਰਾਜ ਦਾ ਸੰਕਲਪ ਦਿੱਤਾ ਜਿਸ ਦਾ ਕਿਲਾ ਸੱਚ ਦਾ। ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲਾ ਸਤਾਣੀ ਨੀਮ ਦੇ, ਜਿਹਦੀ ਨੀਂਹ ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ, ਉਹਦੀ ਬੁਨਿਆਦ ਬੜੀ ਮਜ਼ਬੂਤ ਰੱਖੀ ਹੈ। ਤੇ ਸਿੱਖਾਂ ਦਾ ਰਾਜ ਉਸ ਧਰਤੀ ਦੇ ਉੱਤੇ ਡਿਕਲੇਅਰ ਕਰਦਾ ਹੈ ਕਿ ਦੋ ਜਹਾਨਾਂ 'ਚ ਜਿਹੜਾ ਸਿੱਕਾ ਚਲਾਇਆ ਗੁਰੂ ਨਾਨਕ ਦੀ ਤੇਗ ਫਤਿਹ ਗੋਬਿੰਦ ਸਿੰਘ। ਸੱਚ ਤੋਂ ਪਾਵਰਫੁਲ ਕੋਈ ਤੇਗ ਨਹੀਂ ਹੁੰਦੀ। ਸੌਰਡਸ ਦੁਨੀਆ ਦੀਆਂ, ਲੋਹੇ ਦੀਆਂ, ਅੱਜ ਕੱਲ੍ਹ ਸੈਰੇਮੋਨੀਅਲ ਗੋਲਡ ਦੀਆਂ ਵੀ ਹੁੰਦੀਆਂ ਨੇ, ਲੇਕਿਨ ਸੱਚ ਜਿਹੜਾ ਨਾ ਉਹ ਪੁਰਾਣਾ ਹੁੰਦਾ, ਨਾ ਸੱਚ ਨੂੰ ਕੋਈ ਹਰਾ ਸਕਦਾ। ਤੇ ਗੁਰੂ ਨਾਨਕ ਸੱਚ ਤੇ ਖਲੋ ਕੇ ਐਮਨਾਬਾਦ ਸ਼ਹਿਰ 'ਚ ਬਾਬਰ ਨੂੰ ਵੰਗਾਰਦਿਆਂ ਵੀ ਇਹੀ ਕਹਿੰਦੇ ਸੀ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਉਦੋਂ ਕਹਿਣਾ ਜਦੋਂ ਕਹਿਣ ਦਾ ਵੇਲਾ, ਤੇ ਸੱਚ ਦੀ ਤੇਗ ਹੈ ਗੁਰੂ ਨਾਨਕ ਸਾਹਿਬ ਦੀ। ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਸਾਡੇ ਲਈ ਉਹ ਸ਼ਾਹਾਂ ਦੇ ਸ਼ਹਿਨਸ਼ਾਹ। ਅੱਜ ਫਾਦਰਸ ਡੇ ਹੈ, ਬਹੁਤ ਸਾਰੀਆਂ ਕਮੈਂਟਰੀਜ਼, ਬਹੁਤ ਸਾਰੀਆਂ ਟ੍ਰਿਬਿਊਟਸ ਨੇ। ਬੇਸ਼ੱਕ ਇਸ ਦਾ ਇੱਕ ਆਪਣਾ ਇਤਿਹਾਸ ਹੈ। ਬਾਈਬਲ ਦੀ ਜੈਨੇਸਿਸ ਦੇ ਨਾਲ ਅਬਰਾਹਿਮ ਆਦਮ ਤੋਂ, ਕਿਉਂਕਿ ਇਨਸਾਨੀ ਨਸਲ ਤਿੰਨੋਂ ਹੀ ਜਿਹੜੇ ਮਿਡਲ ਈਸਟ ਦੇ ਮਜ਼ਹਬ ਨੇ, ਜੂਡਿਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਦੇ ਨਾਲ ਜੋੜ ਕੇ ਦੇਖਦੇ ਨੇ। ਇਹ ਸੇਂਟ ਜੋਸਫ ਡੇ ਦੇ ਤੌਰ ਤੇ ਮਿਡੀਏਵਲ ਪੀਰੀਅਡ ਦੇ ਵਿੱਚ ਮਨਾਇਆ ਜਾਂਦਾ ਸੀ। ਅਮਰੀਕਾ ਦੇ ਵਿੱਚ ਇੱਕ ਬੀਬੀ ਸੂਮੋ ਡੋਡੀ 1908 ਦੇ ਵਿੱਚ, ਜਿਸ ਦੀ ਜਿਹੜਾ ਮਦਰ ਦੀ ਡੈਥ ਹੋਈ, ਇਹ 4 ਭੈਣਾਂ 1 ਭਰਾ ਸੀ। ਫਾਦਰ ਨੇ ਇਕੱਲੇ ਨੇ ਪਰਿਵਾਰ ਰੇਜ਼ ਕੀਤਾ। ਉਹਨੇ ਆਪਣੇ ਚਰਚ ਦੇ ਉੱਤੇ ਜਿਹੜਾ ਉਹ ਦਬਾਅ ਪਾਇਆ ਕਿ ਸਾਨੂੰ ਫਾਦਰਸ ਡੇ ਜਿਹੜਾ ਉਹ ਡਿਕਲੇਅਰ ਕਰਨਾ ਚਾਹੀਦਾ ਹੈ। ਕੈਥੋਲਿਕ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ ਕਈ ਸਦੀਆਂ ਤੋਂ ਸੀ। ਅੱਜ ਵੀ ਭਾਰਤ ਦੇ ਵਿੱਚ ਵੀ ਇੱਕ ਸਟੇਟ ਹੈ ਨਾਗਾਲੈਂਡ, ਜਿੱਥੇ ਕ੍ਰਿਸਚੀਅਨ ਮੈਜੋਰਿਟੀ 'ਚ ਨੇ, ਉੱਥੇ ਇਹ ਡੇ ਸਟੇਟ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੋ ਇੱਥੇ ਇਸ ਕਿਸਮ ਦਾ, ਪਰ ਜਦੋਂ ਸਾਡਾ ਧਿਆਨ ਆਪਣੇ ਪਿਤਾ ਵੱਲ ਜਾਂਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਸ਼ਾਹਾਂ ਦੇ ਸ਼ਹਿਨਸ਼ਾਹ, ਜਿਨ੍ਹਾਂ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਇਹ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਸ ਤੋਂ ਅਜ਼ੀਮ, ਇਸ ਤੋਂ ਪਿਆਰਾ ਪਿਤਾ ਦੁਨੀਆ 'ਚ ਕੋਈ ਨਹੀਂ ਹੋਇਆ, ਜਿਨ੍ਹਾਂ ਨੇ ਆਪਣੇ ਬਾਇਓਲੋਜੀਕਲ ਸਨ ਕੁਰਬਾਨ ਕੀਤੇ ਆਪਣੇ ਨਾਦੀ ਪੁੱਤਰਾਂ ਲਈ, ਜਿਹੜੇ ਸ਼ਬਦ 'ਚੋਂ ਲਿਆਂਦੇ। ਤੇ ਇਹੀ ਸ਼ਾਹੇ ਸ਼ਾਹਾਂ ਫਜ਼ਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਿ ਸਾਨੂੰ ਇਹ ਰਾਜ ਭਾਗ ਮਿਲਿਆ। ਤੇ ਇਹੀ ਜਦੋਂ ਰਾਇਲ ਸਟੈਂਪ ਦੀ ਗੱਲ ਕਰਦੇ ਹੈ, ਉਸ ਦੇ ਉੱਤੇ ਇਹ ਲਫ਼ਜ਼ ਉਕਰੇ ਗਏ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੇ ਖਾਲਸਾ। ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਮੋਨਾਰਕ ਸਨ, ਬਾਦਸ਼ਾਹ ਸਨ, ਪਰ ਉਹਨਾਂ ਦੇ ਰਾਜ ਦਾ ਆਫੀਸ਼ੀਅਲ ਨਾਂ ਸਰਕਾਰੇ ਖਾਲਸਾ ਸੀ। ਔਰ ਉਹਦੀ ਸਟੈਂਪ ਦੇ ਉੱਤੇ ਉਹੀ ਲਫ਼ਜ਼ ਸੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਸਿੱਖ ਸਟੈਂਪ ਦੇ ਉੱਤੇ ਰੱਖੇ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਖ ਅਸੀਂ ਐਂਟਰ ਕੀਤੇ, ਆਵਾਜ਼ ਆਈ ਕਿ ਗੰਨੇ ਦਾ ਰਸ, ਕਹਿੰਦੇ ਜੀ ਗੰਨੇ ਪੰਜਾਬ ਤੋਂ ਆਏ ਨੇ। ਅਮਰਵੀਰ ਸਿੰਘ ਸਾਡੀ TV 84 ਦੀ ਟੀਮ ਨੂੰ ਹੈਡ ਕਰਦੇ ਨੇ, ਟੈਕਨੀਕਲ ਟੀਮ ਨੂੰ ਵੀ। ਮੈਂ ਇਹਨਾਂ ਨੂੰ ਕਿਹਾ ਕੋਈ ਮੁਕਾਬਲਾ ਕਰ ਸਕਦਾ ਹੈ ਗੁਰੂ ਨਾਨਕ ਦੇ ਇਸ ਫਲਸਫੇ ਦਾ? ਕੋਵਿਡ-19 ਕਿੰਨਾ ਵੱਡਾ ਕਹਿਰ, ਡੈਡ ਬਾਡੀਜ਼ ਪਈਆਂ ਨੇ, ਉੱਪਰੋਂ ਕੋਈ ਲਾ ਕੇ ਥੱਲੇ ਚਾਣ ਨੂੰ ਤਿਆਰ ਨਹੀਂ।
ਜਦੋਂ ਯੂਨਾਈਟਿਡ ਸਿੱਖਸ ਦੇ ਵਲੰਟੀਅਰਸ ਦੇ ਇੰਟਰਵਿਊ ਉੱਥੋਂ ਦੇ ਮੇਨ ਸਟ੍ਰੀਮ ਚੈਨਲ 'ਚ ਦਿੰਦੇ ਨੇ, ਯੰਗ ਨੌਜਵਾਨ ਸਿੱਖ ਦੌੜ ਰਹੇ ਨੇ, ਉਹਨਾਂ ਨੂੰ ਕੱਢ ਰਹੇ ਨੇ ਡੈੱਡ ਬਾਡੀਜ਼ ਨੂੰ, ਕ੍ਰੀਮੇਟ ਵੀ ਕਰ ਰਹੇ ਨੇ, ਗੁਰਦੁਆਰਿਆਂ 'ਚ ਆਕਸੀਜਨ ਦੇ ਲੰਗਰ ਲੱਗੇ ਨੇ, ਹਕੂਮਤ ਦੌੜ ਗਈ, ਸਿਸਟਮ ਕੋਲੈਪਸ ਹੋਇਆ, ਉਹਨਾਂ ਦੀ ਬਣੀਆਂ ਕਲਾਸ ਪ੍ਰੋਫਿਟ ਦੇ ਉੱਤੇ ਪ੍ਰੋਫਿਟ ਬਣਾ ਰਹੀ ਹੈ, ਜਾਲੀ ਦਵਾਈਆਂ ਵੇਚ ਰਹੇ ਨੇ। ਇਹ ਜੇ ਗੁਰੂ ਨਾਨਕ ਦੀ ਜਦੋਂ ਅਸੀਂ ਦੇਗ ਦੀ ਗੱਲ ਕਰਦੇ ਹਾਂ, ਦੇਗ ਇਕਨੋਮਿਕਲ ਪ੍ਰੋਸਪੈਰਿਟੀ ਵੀ ਹੈ, ਇਹ ਸਿਧਾਂਤ ਹੈ ਗੁਰੂ, ਕੋਈ ਭੁੱਖਾ ਨਹੀਂ ਸੋਏਗਾ। ਲੰਗਰਾਂ ਦੀ ਗੱਲ ਹੁੰਦੀ ਹੈ, ਬਹੁਤਿਆਂ ਨੂੰ ਇਹ ਜਿਹੜੇ ਬਾਹਰਲੇ ਖਾਸ ਤੌਰ ਤੇ ਦਰਬਾਰ ਸਾਹਿਬ ਜਾਂਦੇ ਨੇ ਕਿ ਭਾਈ 50,000 ਤੋਂ 1 ਲੱਖ ਬੰਦਾ ਰੋਜ਼ ਹੌਟ ਮੀਲਸ, ਦਾਲ ਵੀ ਹੈ, ਸਬਜ਼ੀ ਵੀ ਹੈ, ਕੋਈ ਸਵੀਟ ਡਿਜ਼ਰਟ ਵੀ ਹੈ, ਉਹਨਾਂ ਨੂੰ ਹੈਰਾਨੀ ਹੁੰਦੀ ਹੈ। ਔਰ ਅੱਜ ਇਹ ਨਹੀਂ ਹੈ, ਅੱਜ ਦੁਨੀਆ ਭਰ ਦੇ ਵਿੱਚ ਇਸ ਕੋਵਿਡ-19 ਦੇ ਕ੍ਰਾਈਸਿਸ 'ਚ ਬੈਸਟ ਜਿਹੜਾ ਸਿੱਖਾਂ ਦਾ ਸੀ, ਨੋ ਮੈਟਰ ਹਕੂਮਤਾਂ ਨੇ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਪਤਾ ਨਹੀਂ ਕੀ ਵਾਦੀ ਬਣਾਇਆ, ਬਦਨਾਮ ਕਰਨ ਦੇ ਲਈ ਪਿਛਲੇ 37 ਸਾਲਾਂ ਤੋਂ ਸਾਡਾ ਅਕਾਲ ਤਖਤ ਢਾਇਆ, ਉਹਨਾਂ ਨੇ ਵੀ ਉਹੀ ਦਿਨ ਚੁਣਿਆ। ਦੇਖੋ, ਜਿਹੜੀ ਸਾਡੀ ਸਟਰੈਂਥ ਹੈ ਦੁਸ਼ਮਣ ਸਮਝਦਾ ਹੈ ਕਿ ਉਹਨੂੰ ਉਹਨੇ ਕਿਵੇਂ ਕਿੱਥੋਂ ਵੀਕ ਕਰਨਾ, ਉਹਨਾਂ ਨੇ ਉਹੀ ਦਿਨ ਚੁਣਿਆ, ਜੂਨ ਦਾ ਪਹਿਲਾ ਹਫਤਾ। ਔਰ 1984 ਦੇ ਵਿੱਚ ਬਿਕਰਮੀ ਕੈਲੰਡਰ ਜਿਹੜਾ ਚੱਲਦਾ ਸੀ, ਉਹਦੇ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 3 ਜੂਨ ਨੂੰ ਸੀ, 3 ਜੂਨ 1984 ਨੂੰ। ਉਹਨਾਂ ਨੇ ਵੀ ਕਿਹਾ ਕਿ ਤੁਸੀਂ ਬੜਾ ਸ਼ਹੀਦ ਗੁਰੂ ਤੇ ਮਾਣ ਕਰਦੇ ਹੋ, ਸ਼ਹੀਦਾਂ ਦੇ ਕਨਸੈਪਟ ਦੀ ਗੱਲ ਕਰਦੇ ਹੋ, ਅਸੀਂ ਉਸ ਹਰਮੰਦਰ ਨੂੰ ਵੀ ਢਾਵਾਂਗੇ ਜਿਹੜਾ ਗੁਰੂ ਅਰਜਨ ਸਾਹਿਬ ਨੇ ਬਣਾਇਆ। ਤੁਹਾਡਾ ਟੈਂਪੋਰਲ ਤਖਤ, ਅਕਾਲ ਤਖਤ, ਜਿੱਥੋਂ ਰੋਜ਼ ਤੁਸੀਂ ਮੋਰਚੇ ਲਾ ਲੈਂਦੇ ਹੋ, ਇਹਨੂੰ ਵੀ ਅਸੀਂ ਰਬਲ 'ਚ ਬਦਲਾਂਗੇ, ਤੁਹਾਡੀ ਟੈਂ ਤੋੜਾਂਗੇ। ਜਿਵੇਂ ਜੋਇਸ ਪੈਡੀਗਰੂ ਬਹੁਤ ਵੱਡੀ ਐਂਥਰੋਪੋਲੋਜਿਸਟ ਸੀ, ਇੱਕੋ ਇੱਕ ਵੈਸਟਰਨ ਸਕਾਲਰ ਜਿਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਇੰਟਰਵਿਊ ਕੀਤਾ ਹੋਇਆ ਸੀ ਧਰਮ ਯੁੱਧ ਮੋਰਚੇ ਦੇ ਦੌਰਾਨ, ਉਹਦੀ ਇੱਕ ਬੜੀ ਖੂਬਸੂਰਤ ਕੋਟ ਇਹਨਾਂ ਦਿਨਾਂ 'ਚ ਚੱਲ ਰਹੀ ਸੀ, ਜਿਹੜੀ ਉਹਨੇ ਇਮੀਡੀਏਟ ਬਾਤ ਕਹੀ। ਉਹਨੇ ਕਿਹਾ ਜਿਹੜਾ ਹਮਲਾ ਹੈ ਦਰਬਾਰ ਸਾਹਿਬ ਤੇ ਕਿਸੇ ਇੱਕ ਸ਼ਖਸ ਨੂੰ ਫੜਨ ਲਈ ਜਾਂ ਇੱਕ ਲਹਿਰ ਨੂੰ ਦਬਾਉਣ ਲਈ ਨਹੀਂ, ਇਹ ਸਿੱਖਾਂ ਦੀ ਤਹਿਜ਼ੀਬ, ਉਹਨਾਂ ਦੀ ਅਣਖ, ਉਹਨਾਂ ਦਾ ਸੈਲਫ ਕੌਨਫੀਡੈਂਸ, ਉਹਨਾਂ ਦਾ ਪ੍ਰਾਈਡ, ਉਹਦੇ ਹਮਲਾ। ਜਦੋਂ ਅਸੀਂ ਤਹਿਜ਼ੀਬ ਕਹਿੰਦੇ ਹਾਂ, ਤਹਿਜ਼ੀਬ ਸਿਵਲਾਈਜੇਸ਼ਨਸ ਹੁੰਦੀਆਂ ਨੇ, ਸਿਵਲਾਈਜੇਸ਼ਨਸ ਦੇ ਵਿੱਚ ਬੋਲੀ ਵੀ ਹੁੰਦੀ ਹੈ, ਸਭ ਤੋਂ ਵੱਡੀ ਗੱਲ ਅਣਖ ਹੁੰਦੀ ਹੈ, ਪ੍ਰਾਈਡ ਹੁੰਦਾ ਹੈ। ਸਾਡਾ ਅਕਾਲ ਤਖਤ ਸਾਡਾ ਪ੍ਰਾਈਡ ਹੈ, ਹਰਮੰਦਰ ਸਾਹਿਬ ਸਾਡਾ ਪੀਰੀ ਦਾ ਮੁਜੱਸਮਾ ਹੈ। ਇਹ ਮੀਰੀ ਤੇ ਪੀਰੀ ਦਾ ਜਿਹੜਾ ਕਨਸੈਪਟ ਹੈ, ਇਹ ਯੂਨੀਕ ਕਨਸੈਪਟ ਹੈ, ਤੇ ਇਧਰ ਉਹ ਵੀ ਉਸੇ ਦਿਨ ਨੂੰ ਚੁਣਦੇ ਨੇ। ਇਹ ਵੱਖਰੀ ਗੱਲ ਹੈ ਕਿ ਹਮਲਾ ਕਰਨ ਵਾਲਿਆਂ ਦਾ ਕੀ ਹਸ਼ਰ ਹੋਇਆ, ਤੇ ਜਿਹੜੇ ਅੱਜ ਤੱਕ ਉਸ ਦੁਸ਼ਮਣੀ ਦੀ ਲਾਈਨ ਨੂੰ ਜਾਰੀ ਰੱਖ ਰਹੇ ਨੇ, ਉਹਨਾਂ ਨਾਲ ਖਾਲਸਾ ਕਿਵੇਂ ਨਿਬੜ ਰਿਹਾ ਹੈ ਤੇ ਕਿਵੇਂ ਨਿਬੜੇਗਾ, ਇਹ ਜਿਹੜੇ ਬੀਤੇ ਦੇ ਇਤਿਹਾਸ ਤੋਂ ਵਾਕਿਫ ਨੇ, ਉਹਨਾਂ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਆਉਣ ਵਾਲੇ ਪੀਰੀਅਡ 'ਚ ਮੁਸਤਕਬਲ ਕੀ ਹੋਏਗਾ। ਲੇਕਿਨ ਇਹ ਸਾਡੀ ਡੈਕਲੇਰੇਸ਼ਨ ਸੀ ਕਿ ਇਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ੀ ਹੈ ਦੇਗ ਔਰ ਤੇਗ। ਤੇਗ ਕੱਲੀ ਸੌਡ ਨਹੀਂ ਹੈ, ਔਰ ਇਸ ਗੱਲ ਦਾ ਧਿਆਨ ਰਹੇ ਸੰਤ ਭਿੰਡਰਾਂ ਵਾਲੇ ਜਦੋਂ ਕਿਰਪਾਨ, ਅਸੀਂ ਲਫ਼ਜ਼ ਆਪਣੀ ਧਾਰਮਿਕ ਜ਼ਬਾਨ 'ਚ ਕਿਰਪਾਨ ਇਸਤੇਮਾਲ ਕਰਦੇ, ਤੇ ਸੰਤ ਭਿੰਡਰਾਂ ਵਾਲੇ ਕਹਿੰਦੇ ਸਨ ਕਿ ਇਹ ਦੋ ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਤੇ ਆਨ। ਕਿਰਪਾ ਗ੍ਰੇਸ ਨੂੰ ਕਹਿੰਦੇ ਨੇ, ਬਖਸ਼ਿਸ਼ ਨੂੰ ਕਹਿੰਦੇ ਨੇ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ। ਤੇ ਆਨ ਹੈ ਅਣਖ, ਅਣਖ ਹੈ ਗੈਰਤ, ਗੈਰਤ ਹੈ ਸੈਲਫ ਪ੍ਰਾਈਡ, ਸੈਲਫ ਪ੍ਰਾਈਡ, ਹਿਊਮਨ ਰਾਈਟ, ਜੋ ਅੱਜ ਦੇ ਲਫ਼ਜ਼ ਨੇ ਇਹ ਉਸ ਆਨ ਨਾਲ ਜੁੜੇ ਹੋਏ ਨੇ। ਔਰ ਇਹ ਸਾਨੂੰ ਗੁਰੂਆਂ ਨੇ ਬਖਸ਼ੀ ਹੈ ਕਿ ਜੇ ਦੇਗ ਚਲਾਣੀ ਹੈ, ਔਰ ਇਹੀ 10ਵੇਂ ਪਾਤਸ਼ਾਹ ਦਾ ਫਰਮਾਨ, ਦੇਗ ਤੇਗ ਜਗ ਮੈਂ ਦਊ ਚਲੇ, ਕਿ ਦੁਨੀਆ ਦੇ ਵਿੱਚ ਅਲਟੀਮੇਟਲੀ, ਔਰ ਇਹੀ ਦੇਗ ਤੇਗ ਮੀਰੀ ਪੀਰੀ, ਭਗਤੀ ਸ਼ਕਤੀ, ਰਾਜ ਜੋਗ, ਇਹ ਜਿਹੜਾ ਸਾਰਾ ਫਲਸਫਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਉਹਦੀ ਕੰਟੀਨਿਊਟੀ ਹੈ। ਤੇ ਇਸ ਸਾਰੇ ਨੂੰ ਨੁਸਰਤ ਬੇਦਰੰਗ, ਦੇਗੋ ਤੇਗੋ ਫਤਿਹ ਹੋ, ਫਤਿਹ ਤਾਂ ਸਾਨੂੰ ਗੁਰੂ ਨੇ ਦਿੱਤੀ ਹੈ, ਸਾਡੀ ਤਾਂ ਗ੍ਰੀਟਿੰਗ ਹੀ ਫਤਿਹ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਢਹਿੰਦੀ ਕਲਾ 'ਚ ਪਏ ਹੋਈਏ, ਆਪਣੇ ਸਿਰ 'ਚ ਸਵਾਹ ਪਾਉਣ ਦਾ ਸੈਲਫ ਕੰਡੈਮਨੇਸ਼ਨ ਕਰ ਰਹੇ ਹੋਈਏ, ਪਰ ਗੁਰੂ ਨੇ ਤਾਂ ਸਾਨੂੰ ਕਿਹਾ ਵੀ ਜਦੋਂ ਅਸੀਂ ਮਿਲਣੇ, ਜਦੋਂ ਸਿੱਖ ਮਿਲਦੇ ਨੇ ਇੱਕ ਦੂਜੇ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ, ਉਹ ਇਹ ਡੈਕਲੇਰੇਸ਼ਨ ਹੈ ਕਿ ਖਾਲਸਾ ਇਸ ਧਰਤੀ ਦੇ ਉੱਤੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹਦੀ ਮੌਜ 'ਚ ਪ੍ਰਗਟ ਹੋਇਆ ਖਾਲਸਾ।
ਕਿ ਖਾਲਸਾ ਸੱਚ ਦਾ ਪੰਥ ਹੀ ਹੈ, ਵਿਕਟਰੀ ਰੱਬ ਨੇ ਦੇਣੀ ਹੈ ਤੇ ਉਹ ਰੱਬ ਨੂੰ ਹੀ ਬਿਲੋਂਗ ਕਰਦੀ ਹੈ। ਨੁਸਰਤ ਬੇਦਰੰਗਾ ਅਨਹਿੰਡਰਡ ਸਪਲਾਈਜ਼ ਪ੍ਰਸ਼ਨ ਹੈ। ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਲੰਗਰ ਅਟੁੱਟ ਨੇ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ, ਬਹੁਤ ਰੀਸਾਂ ਕੀਤੀਆਂ ਗਈਆਂ, ਛਬੀਲ ਲੱਗਦੀ ਹੈ, ਦੇਖੋ ਕੀ ਜਵਾਬ ਹੈ। ਉਧਰ ਤੇ ਜਿਹੜਾ ਦੇਗ ਤੇ ਬਿਠਾਣਾ ਉਸ ਹੌਟ ਪਲੈਟਰ ਦੇ ਉੱਤੇ ਸਿਰ ਤੇ ਰੇਤ ਪਾਣਾ ਤੇ ਸਿੱਖ ਯਾਦ ਕਰਦੇ ਨੇ ਛਬੀਲ ਲਾ ਕੇ ਕਿ ਅਸੀਂ ਠੰਡਾ ਪਾਣੀ, ਮਿੱਠਾ ਪਾਣੀ, ਇਹ ਹੈ ਉਹ ਪਰਉਪਕਾਰ ਦੀ ਗੱਲ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਜਿਨ੍ਹਾਂ ਨੇ ਰੀਸ ਕਰਨ ਦੀ ਵੀ ਕੋਸ਼ਿਸ਼ ਕੀਤੀ। ਮੈਨੂੰ ਯਾਦ ਹੈ ਨਿਰਜਲਾ ਇਕਾਦਸ਼ੀ ਵਾਲੇ ਦਿਨ ਵਪਾਰੀ ਕਿਸਮ ਦੇ ਲੋਕ ਸੀਗੇ ਜੀ, ਅਸੀਂ ਵੀ ਲਾਉਣੀ ਹੈ ਛਬੀਲ। ਉਹ ਦੁਪਹਿਰ ਤੱਕ ਪਹੁੰਚਦੇ ਆ ਨਾ, ਉਹਨਾਂ ਦੀ ਬਰਫ਼ ਵੀ ਮੁੱਕੀ ਹੁੰਦੀ ਸੀ, ਖੰਡ ਵੀ ਮੁੱਕੀ ਹੁੰਦੀ ਸੀ, ਫਿਰ ਸਿੱਖਾਂ ਤੋਂ ਵੀ ਮੰਗਦੇ ਹੁੰਦੇ ਸੀ ਕਿ ਭਾਈ ਸਾਨੂੰ ਦਿਓ। ਹੁਣ ਇਹ ਕਮਾਈ ਕੀਤੀ ਹੋਈ ਹੈ ਗੁਰੂਆਂ ਨੇ, ਇਸ ਲਈ ਸਾਡਾ ਵਿਸ਼ਵਾਸ ਹੈ ਕਿ ਸਾਡੀਆਂ ਅਨਹਿੰਡਰਡ ਸਪਲਾਈਜ਼ ਨੇ। ਅਟੁੱਟ ਲੰਗਰ, ਅਸੀਂ ਜਦੋਂ ਕਹਿੰਦੇ ਜੀ ਗੁਰੂ ਕਾ ਅਟੁੱਟ ਲੰਗਰ ਵਰਤੇਗਾ, ਇਹਦਾ ਕਨਸੈਪਟ ਹੀ ਇਹ ਹੈ ਕਿ ਇਹ ਟੁੱਟਣਾ ਨਹੀਂ ਹੈ, ਕਿਉਂਕਿ ਗੁਰੂ ਨਾਨਕ ਨੇ 20 ਰੁਪਏ ਪਾਏ ਹੋਏ ਨੇ ਇਸ ਦੇ ਵਿੱਚ। ਜਦੋਂ ਸੱਚੇ ਸੌਦੇ ਦੀ ਗੱਲ ਕਰਦੇ ਇਹ ਸਿੰਬੋਲਿਜ਼ਮ ਨਹੀਂ ਹੈ, ਇਹ ਬਰਕਤ ਵੀ ਹੈ, ਇਹ ਮਿਸਟਿਕ ਉਹ ਰੱਬ ਦੇ ਕਾਨੂੰਨਾਂ ਦੇ ਥੱਲੇ ਵੀ ਹੈ। ਔਰ ਇਹ ਗੱਲ ਡਿਕਲੇਅਰ ਕੀਤੀ ਕਿ ਇਹ ਕਿਸੇ ਦੀ ਬਦੌਲਤ ਨਹੀਂ, ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਸਾਨੂੰ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਆ। ਸਤਿਗੁਰੂ ਰਹਿਮਤ ਕਰਨ। ਔਰ ਜਦੋਂ ਅਸੀਂ 29 ਜੂਨ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਜਿਸ ਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਫਿਰ ਉਹਨੇ ਬਾਰਡਰ ਦਿੱਤਾ ਹੈ, ਚੰਬਾ, ਕਾਂਗੜਾ ਕੋਟ, ਤਿੱਬਤ, ਲਦਾਖ, ਕਿੱਥੋਂ ਤੱਕ ਸਿੱਖ ਰਾਜ ਗਿਆ। ਤੇ ਉਹਨਾਂ ਕਿਹਾ ਕਿ ਸ਼ਾਹ ਮੁਹੰਮਦਾ ਜਾਨ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਹੁਣ ਇਹ ਵੀ ਸਾਡਾ ਪ੍ਰਾਈਡ ਹੈ। ਦੁਨੀਆ 'ਚ ਬੀਤੇ ਦੇ ਬਾਦਸ਼ਾਹ ਨੂੰ ਕੋਈ ਯਾਦ ਨਹੀਂ ਕਰਦਾ, ਇਤਿਹਾਸ ਦੇ ਵਰਕਿਆਂ ਤੇ ਹੁੰਦਾ ਹੈ। ਅਸੀਂ ਉਸ ਦਿਨ ਨੂੰ ਵੀ ਮਨਾਉਂਦੇ ਹਾਂ। ਜੇ ਲਾਹੌਰ ਦੇ ਵਿੱਚ ਇੱਕ ਪਾਸੇ ਰਾਵੀ ਦੇ ਕੰਢੇ ਗੁਰਦੁਆਰਾ ਸ਼ਹੀਦ ਗੰਜ ਹੈ, ਉਸ ਦਾ ਸੁਨਹਿਰੀ ਕਲਸ਼ ਯਾਦ ਦਹਾਨੀ ਕਰਵਾਉਂਦਾ ਕਿ ਗੁਰੂ ਅਰਜਨ ਸਾਹਿਬ ਦਾ ਵਿਰਸਾ ਕੀ ਹੈ, ਤੇ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ। ਦੂਸਰੇ ਪਾਸੇ ਸ਼ਾਹੀ ਕਿਲ੍ਹਾ ਜਿਹੜਾ ਯਾਦ ਕਰਵਾਉਂਦਾ ਕਿ ਕਦੇ ਇੱਥੇ ਸਾਡਾ ਕੇਸਰੀ ਝੂਲਿਆ ਸੀ। ਅੱਜ ਅਸੀਂ ਬੇਸ਼ੱਕ ਬੇਕਰੀ ਕੌਮ ਹੋਈ ਹੈ, ਪਰ ਇਹ ਜਿਹੜੀ ਬੀਤੇ ਦੀ ਵਿਰਾਸਤ ਹੈ ਇਹ ਤੁਹਾਨੂੰ ਰਿਮਾਈਂਡ ਕਰਵਾਉਂਦੀ ਹੈ ਆਲਵੇਜ਼ ਕਿ ਭਾਈ ਅਸੀਂ ਵੀ ਰਾਜ ਭਾਗ ਕੀਤਾ ਹੋਇਆ ਹੈ, ਅਸੀਂ ਰਾਜ ਵੀ ਲਵਾਂਗੇ। ਔਰ ਇਹੀ ਜਵਾਬ ਸੀ। ਬੇਸ਼ੱਕ ਕਈ ਵਾਰ ਕਮਜ਼ੋਰੀਆਂ ਨਜ਼ਰ ਆਉਂਦੀਆਂ ਨੇ, ਉਹ ਹਮੇਸ਼ਾ ਰਹੀਆਂ ਨੇ, ਪਰ ਅਸੀਂ ਇਹਨਾਂ ਨੂੰ ਓਵਰਕਮ ਕਰਾਂਗੇ। ਬਾਬਾ ਬੰਦਾ ਸਿੰਘ ਬਹਾਦਰ ਹਿਊਮਨ ਹਿਸਟਰੀ ਦੀ ਉਹ ਪਰਸਨੈਲਿਟੀ ਹੈ। ਫਰਾਂਸ ਦੇ ਵਿੱਚ ਲੈਂਡ ਰਿਫਾਰਮ ਦੀ ਗੱਲ ਰੈਵੋਲੂਸ਼ਨ ਤੋਂ ਬਾਅਦ 1783 ਦੇ ਵਿੱਚ ਹੁੰਦੀ ਹੈ। ਸਿੱਖ ਰਾਜ ਐਸਟੈਬਲਿਸ਼ ਹੋਣ ਵੇਲੇ ਪਹਿਲਾ ਆਰਡੀਨੈਂਸ, ਪਹਿਲਾ ਫਰਮਾਨ ਰਾਇਲ ਸਟੈਂਪ ਦੇ ਥੱਲੇ ਇਹ ਹੁੰਦਾ ਹੈ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ। 8000 ਸਾਲ ਦੀ ਹਿਊਮਨ ਹਿਸਟਰੀ 'ਚ ਇਹ ਪਹਿਲਾਂ ਕਦੇ ਨਹੀਂ ਹੋਇਆ। ਔਰ ਜਿਹੜੇ ਹੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੇ, ਓਵਰਨਾਈਟ ਹਰ ਜ਼ਮੀਨ ਵਾਹੁਣ ਵਾਲਾ ਜਿਹੜੇ ਉੱਥੇ ਮੁਜਾਰੇ ਸੀ ਉਹ ਮਾਲਕ ਬਣੇ। ਹੁਣ ਅਸੀਂ ਦੇਖ ਰਹੇ ਹਾਂ ਕਿ ਲਗਭਗ 310 ਸਾਲ ਬਾਅਦ ਮੋਦੀ ਦੀ ਹਕੂਮਤ ਇਹ ਅੰਬਾਨੀ, ਅਡਾਨੀ, ਪਤੰਜਲੀ ਉਸ ਹੱਕ ਨੂੰ ਖੋਹ ਰਹੇ ਨੇ। ਇਹ 3 ਖੇਤੀ ਕਾਨੂੰਨ ਇਹ ਤੁਹਾਨੂੰ ਤੁਹਾਡੇ ਉਸ ਧਰਤੀ ਦੇ ਉੱਤੇ ਤੁਹਾਡੇ ਹੱਕ ਖੋਹਣ ਦੀ ਗੱਲ ਵੀ ਹੈ, ਤੁਹਾਨੂੰ ਤੁਹਾਡੀ ਧਰਤੀ ਦੇ ਉੱਤੇ ਹੀ ਜਿਹੜਾ ਬੇਰੁਜ਼ਗਾਰ ਕਰਨ ਦੀ ਗੱਲ ਵੀ ਹੈ। ਔਰ ਸਾਡੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਵੀਰ ਭੈਣ ਪਿਛਲੇ 6 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਨਾ ਹਕੂਮਤ ਦੇ ਕੋਲ। ਔਰ ਅਸੀਂ ਦੇਖਦੇ ਹਾਂ 26 ਜਨਵਰੀ ਤੋਂ ਬਾਅਦ ਕੋਈ ਗੱਲਬਾਤ ਦਾ ਸੱਦਾ ਨਹੀਂ ਹੈ। ਉਹਨਾਂ ਦਾ ਹੰਕਾਰਿਆ ਹੋਇਆ ਐਗਰੀਕਲਚਰ ਮਿਨਿਸਟਰ ਕਹਿੰਦਾ ਬਾਤ ਹੋ ਸਕਤੀ ਹੈ ਮਗਰ ਖੇਤੀ ਕਾਨੂੰਨੋਂ पे ਬਾਤ ਨਹੀਂ ਹੋਗੀ। ਸੋ ਅਸੀਂ ਵੀ ਇਸ ਗੱਲ ਨੂੰ ਸਮਝੀਏ ਕਿ ਭਾਈ ਇਹ ਸਾਡੇ ਅੱਡ-ਅੱਡ ਸਿੰਪਟਮ ਨੇ ਬਿਮਾਰੀ ਦੇ। ਤੁਹਾਡੇ ਕੋਲ ਖੇਤੀਬਾੜੀ ਦੇ ਹੱਕ ਨਹੀਂ ਨੇ, ਤੁਹਾਡੇ ਕੋਲ ਇੰਡਸਟਰੀ ਨਹੀਂ ਹੈ, ਤੁਹਾਡੇ ਡਰੱਗਸ ਨੇ, ਤੁਹਾਡਾ ਪਾਣੀ ਖੋਇਆ ਹੋਇਆ, ਤੇ ਇਹਨਾਂ ਸਾਰੀਆਂ ਗੱਲਾਂ ਦਾ ਹੱਲ 100 ਹੱਥ ਰੱਸਾ ਸਿਰੇ ਤੇ ਗੰਢ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਉਹ ਸਾਡੇ ਕੌਮੀ ਘਰ
ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 10 20 50 ਸਾਲ 100 ਸਾਲ ਦੀ ਖੁਆਰੀ ਤੋਂ ਬਾਅਦ ਸਮਝ ਆਏ। ਇਸ ਤੋਂ ਬਿਨਾਂ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜੀ ਸਾਡੀ ਸੱਭਿਅਤਾ ਦਾ ਤਹਿਜ਼ੀਬ ਦਾ ਕ੍ਰੇਡਲ ਹੈ, ਉਸ ਦਾ ਪੰਗੂੜਾ ਹੈ, ਅਸੀਂ ਸਰਵਾਈਵ ਨਹੀਂ ਕਰ ਸਕਾਂਗੇ। ਸਟਰਗਲਿੰਗ ਰਹਾਂਗੇ, ਸਿੰਪਟਮਸ ਦੇ ਨਾਲ ਲੜਦੇ ਰਹਾਂਗੇ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬਹੁਤ ਧੰਨਵਾਦ। ਵੀਰ ਮਤਾਬ ਸਿੰਘ, ਵੀਰ ਦਵਿੰਦਰ ਸਿੰਘ, ਔਰ ਮੈਂ ਦੇਖ ਰਿਹਾ ਬਹੁਤ ਸਾਰੀਆਂ ਪੋਜ਼ਿਟਿਵ ਤਬਦੀਲੀਆਂ ਨੇ। ਆਉਂਦਿਆਂ ਹੀ ਬਾਹਰ ਖੂਬਸੂਰਤ ਬੋਰਡ ਔਰ ਮੈਸੇਜ ਗੁਰੂ ਦਾ, ਔਰ ਜਿਵੇਂ ਤੁਸੀਂ 4 ਜੁਲਾਈ ਔਰ ਓਵਰਆਲ ਵਾਈਡਰ ਕਮਿਊਨਿਟੀ ਦੇ ਵਿੱਚ ਵੀ ਆਪਣੀ ਪਾਰਟਿਸਿਪੇਸ਼ਨ ਕਰਦੇ ਹੋ, ਇਹ ਬਹੁਤ ਇੰਪੋਰਟੈਂਟ ਹੈ। ਗੁਰਦੁਆਰਾ ਸਾਹਿਬ ਸਾਡੇ ਸੈਂਟਰ ਨੇ, ਇਹ ਇਕੱਲੇ ਪੂਜਾ ਸਥਲ ਨਹੀਂ ਨੇ, ਸਿਰਫ ਇਬਾਦਤਗਾਹਾਂ ਨਹੀਂ ਨੇ। ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖੋ, ਜਦੋਂ ਉਹਨਾਂ ਨੇ ਗੁਰਦੁਆਰਾ ਡਿਫਾਈਨ ਕੀਤਾ, ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਵੀ ਹੈ, ਦਵਾਈ ਦਾ ਪ੍ਰਬੰਧ ਵੀ ਹੈ, ਰਾਹਗੀਰ ਲਈ ਰਹਿਣ ਦਾ ਪ੍ਰਬੰਧ ਵੀ ਹੈ, ਤੇ ਨਿਸ਼ਾਨ ਸਾਹਿਬ ਦੀ ਬਦੌਲਤ ਉਹ ਕਹਿੰਦੇ ਨੇ ਕਿ ਜਿਹੜਾ ਕਿਤੇ ਮਹਿਫੂਜ਼ ਨਹੀਂ ਹੈ ਉਹਦੀ ਹਿਫਾਜ਼ਤ ਵੀ ਹੈ। ਜਦੋਂ ਉਹ ਦੇਖਦੇ ਸੀ ਕਿ ਭਾਈ ਕੋਈ ਵੀ ਕਿਸੇ ਦੇ ਪਿੱਛੇ ਜਰਵਾਣੇ ਲੱਗੇ ਨੇ, ਕੋਈ ਸੋ ਇਹ ਕੰਪਲੀਟ ਸਾਡੀ ਹੈ। ਠੀਕ ਹੈ, ਅਸੀਂ ਝਗੜਦੇ ਵੀ ਹਾਂ, ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਨੇ ਝਗੜੇ ਨਾਪਸੰਦ ਹੁੰਦੇ ਨੇ, ਹੁਣੇ ਵੀ ਜਿਹੜੇ ਨਾਪਸੰਦ ਚਾਹੀਦੇ ਨੇ। ਇਹਦੇ ਬਾਵਜੂਦ ਗੁਰਦੁਆਰੇ ਉਹ ਇੰਸਟੀਟਿਊਸ਼ਨਸ ਨੇ ਜਿਹੜੇ ਵਾਈਬ੍ਰੇਟ ਨੇ ਦੁਨੀਆ 'ਚ। ਅਮਰੀਕਾ ਦੇ ਇੰਨੇ ਮੁਲਕਾਂ 'ਚ ਸ਼ਾਇਦ ਉਹਨਾਂ ਦੀਆਂ ਐਮਬੈਸੀਆਂ ਅਮਰੀਕਾ ਦੀਆਂ ਨਾ ਹੋਣ, ਛੋਟੇ ਮੁਲਕਾਂ 'ਚ ਨਹੀਂ ਹੁੰਦੀਆਂ। ਸਾਡੇ ਦੁਨੀਆ ਦੇ 150 ਦੇ ਕਰੀਬ ਦੇਸ਼ਾਂ 'ਚ ਕੇਸਰੀ ਨਿਸ਼ਾਨ ਝੂਲਦੇ ਮੈਸੇਜ ਦਿੰਦੇ ਨੇ ਕਿ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਹਿਜ਼ੀਬ ਕੀ ਹੈ। ਔਰ ਇਹਨਾਂ ਲਫ਼ਜ਼ਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੋਲੋ ਜੀ। ਅਨੰਦ ਪਿਆ ਮੇਰੀ ਮਾਈ, ਗੁਰੂ ਮੈਂ ਪਾਇਆ। ਰਾਗ ਰਤਨ ਵਾਰ ਕਰਿਆ, ਸ਼ਬਦ ਗਾਵਣਿਆ। ਕਹਿ ਜਾਨ ਪਿਆਨ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਾ ਮਨ ਮੇਰੇ ਰੂਪ ਸਭ ਵਿਸਾਰਨਾ। ਸਭਨਾ ਭਲਾ ਸਭਨਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ
ਪ੍ਰਕਾਰ ਨਾਨਕ ਤੇ ਕੀਤੀ ਛੁਪੀ ਨਾਲ। ਵਾਹਿਗੁਰੂ ਜੀ ਕਾ ਖਾਲਸਾ